बिस्मिल्लाहिर्रहमानिर्रहीम अस्सलाम वालेकुम नाज़रीन, तुसी वेख रहे हो शहीन ऑफिशियल ते मैं तुहाडा मेज़बान शहबाज शहीन। ਅਸੀਂ ਤੁਹਾਨੂੰ ਆਪਣੇ ਚੈਨਲ ਰਾਹੀਂ ਦਿਖਾ ਰਹੇ ਹਾਂ ਆਪਣੇ ਪੰਜਾਬ ਦਾ ਲੋਕਲ ਕਲਚਰ, ਆਪਣੇ ਪੰਜਾਬ ਦੀਆਂ ਖੇਡਾਂ, ਆਪਣੇ ਪੰਜਾਬ ਦੀ ਸਕਾਫਤ ਔਰ ਆਪਣੇ ਕਲਚਰ ਸਕਾਫਤ ਦੇ ਨਾਲ ਜੁੜੇ ਹੋਏ ਲੋਕ। ਤੇ ਇਸੇ ਸਿਲਸਿਲੇ ਵਿੱਚ ਅੱਜ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਪੰਜਾਬੀ ਸ਼ੌਕੀਨ ਘੋੜਿਆਂ ਦੇ। ਇਸੇ ਹਵਾਲੇ ਦੇ ਨਾਲ ਅਸੀਂ ਤਹਿਸੀਲ ਸਮੁੰਦਰੀ, ਜ਼ਿਲ੍ਹਾ ਫੈਸਲਾਬਾਦ, ਲਹਿੰਦੇ ਪੰਜਾਬ, ਪਾਕਿਸਤਾਨ ਦੀ ਧਰਤੀ, ਪਿੰਡ 474 ਗਾਹਬੇ, ਇੱਥੇ ਚੌਧਰੀ ਸ਼ਬੀਰ ਸਰੋਇਆ ਜੱਟ, ਅਸੀਂ ਉਹਨਾਂ ਦੇ ਕੋਲ ਇਸ ਵੇਲੇ ਮੌਜੂਦ ਹਾਂ, ਉਹਨਾਂ ਦੇ ਡੇਰੇ ਦੇ ਉੱਤੇ। ਇੱਥੇ ਬਹੁਤ ਉਸਤਾਦ ਘੋੜਿਆਂ ਦੇ ਸ਼ਿਕਾਰੀ ਇੱਥੇ ਸਾਡੇ ਕੋਲ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਘੋੜਿਆਂ ਦੇ ਸ਼ੌਕ ਦੇ ਬਾਰੇ ਦੇ ਨਾਲ ਔਰ ਇਹਨਾਂ ਦੀ ਖੁਰਾਕ, ਸੇਵਾ, ਇਹਨਾਂ ਦੀ ਤਿਆਰੀ ਦੇ ਬਾਰੇ ਅੱਜ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਾਡੇ ਨਾਲ ਜੁੜੇ ਰਹੋ। ਅਸੀਂ ਖੁਸ਼ ਆਮਦੀਦ ਕਹਿੰਦੇ ਹਾਂ ਆਪਣੇ ਲਹਿੰਦੇ ਪੰਜਾਬ ਦੇ ਸਾਰੇ ਮਿੱਤਰਾਂ ਨੂੰ ਔਰ ਚੜ੍ਹਦੇ ਪੰਜਾਬ ਦੇ ਮਿੱਤਰਾਂ ਦਾ ਵੀ ਸਵਾਗਤ ਕਰਦੇ ਹਾਂ ਜਿਹੜੇ ਸਾਡੇ ਨਾਲ ਜੁੜੇ ਰਹਿੰਦੇ ਆ, ਆਪਣੇ ਪੰਜਾਬ ਦਾ ਕਲਚਰ ਸਕਾਫਤ ਵਿੰਦੇ ਆ। ਸਾਡੇ ਨਾਲ ਮੌਜੂਦ ਨੇ ਉਸਤਾਦ ਮੁਹੰਮਦ ਹੁਸੈਨ ਭੁੱਟਾ ਸਾਹਿਬ, ਤਹਿਸੀਲ ਤਾਂਦਲਿਆਂ ਵਾਲਾ, ਘੋੜਿਆਂ ਦੀ ਦੁਨੀਆ ਦੇ ਵਿੱਚ ਇੱਕ ਮੰਨਿਆ ਤੇ ਪਰਮੰਨਿਆ ਨਾਮ ਜੀ। ਇਹਨਾਂ ਨਾਲ ਗੱਲ ਕਰਦੇ ਹਾਂ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਲਾਲਾ ਜੀ, ਪਹਿਲੇ ਅਸੀਂ ਤੁਹਾਨੂੰ ਆਪਣੇ ਚੈਨਲ 'ਤੇ ਵੈਲਕਮ ਕਹਿੰਦੇ ਹਾਂ ਜੀ। ਜੀ ਬੜੀ ਮਿਹਰਬਾਨੀ ਭਾਈ। ਅੱਛਾ ਲਾਲਾ ਜੀ, ਤੁਸੀਂ ਸਾਨੂੰ ਇਹ ਗੱਲ ਦੱਸੋ ਕਿ ਤੁਹਾਨੂੰ ਘੋੜਿਆਂ ਦਾ ਸ਼ੌਕ ਕਦੋਂ ਤੋਂ ਆ? ਸਾਡੇ ਜੀ ਤਕਰੀਬਨ 1999 ਤੋਂ ਅਸੀਂ ਨੇਜ਼ਾਬਾਜ਼ੀ ਕਰ ਰਹੇ ਹਾਂ ਭਾਈ। ਇਹ ਸ਼ੌਕ ਤੁਹਾਨੂੰ ਕਿਸੇ ਨੂੰ ਦੇਖ ਕੇ ਪਿਆ ਜਾਂ ਤੁਹਾਡੇ ਵੱਡਿਆਂ ਦਾ ਸੀਗਾ ਜੀ? ਸਾਡੇ ਵੱਡਿਆਂ ਦਾ ਸ਼ੌਕ ਸੀ ਤੇ ਉਹਨਾਂ ਨੂੰ ਵੇਖ ਕੇ ਅਸੀਂ ਆਪਣਾ ਸ਼ੌਕ ਸ਼ੁਰੂ ਕਰ ਦਿੱਤਾ। ਤੁਸੀਂ ਖੁਦ ਵੀ ਸਵਾਰ ਹੋ ਜੀ? ਹਾਂਜੀ, ਮੈਂ ਖੁਦ ਸਵਾਰ ਹਾਂ। ਅੱਛਾ, ਤੁਸੀਂ ਸਾਨੂੰ ਇਹ ਗੱਲ ਦੱਸੋ ਕਿ ਘੋੜਿਆਂ ਦੀਆਂ ਕਿਸਮਾਂ ਕਿਹੜੀਆਂ ਚੰਗੀਆਂ ਨੇ, ਕਿੰਨੀਆਂ ਕਿਸਮਾਂ ਨੇ ਘੋੜਿਆਂ ਦੀਆਂ? ਜਿਹੜੀਆਂ ਸਰ ਆਪਣੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਆਪਣੇ ਦੇਸੀ ਘੋੜੇ ਨੇ। ਮਿਸਾਲ ਹੈ ਜਿਹੜੇ ਅਸੀਂ ਜ਼ਿਆਦਾ ਪਸੰਦ ਕਰਦੇ ਹਾਂ। ਵੈਸੇ ਵਲੈਤੀ ਘੋੜੇ ਨੇ, ਉਹ ਰੇਸੀ ਘੋੜੇ ਨੇ, ਕਲੱਬਾਂ ਦੇ ਵਿੱਚ ਉਹ ਘੋੜੇ ਦੌੜਦੇ ਨੇ। ਲੇਕਿਨ ਸਾਡੇ ਜਿਹੜੇ ਨਾ ਆਪਣੇ ਪੰਜਾਬ ਦੇ ਕਲਚਰ ਦੇ ਵਿੱਚ ਇਹ ਦੇਸੀ ਘੋੜੇ ਤੇ ਇਸ ਤਰ੍ਹਾਂ ਦੀਆਂ ਨਸਲਾਂ, ਮੁਖਤਲਿਫ ਨਸਲਾਂ ਨੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਆਪਣੀਆਂ ਰੱਖੀਆਂ ਹੋਈਆਂ। ਅੱਛਾ, ਜਿਹੜਾ ਨੇਜ਼ਾਬਾਜ਼ੀ ਦਾ ਘੋੜਾ ਹੁੰਦਾ ਉਹ ਕਿੰਨੇ ਚਿਰ 'ਚ ਤਿਆਰ ਹੁੰਦਾ ਮੈਦਾਨ ਵਿੱਚ? ਕਿੰਨੀ ਉਮਰ ਹੁੰਦੀ ਤੇ ਜਦੋਂ ਆਉਂਦਾ? ਬਾਈ ਅਗਰ ਤੁਸੀਂ ਉਹਨਾਂ ਦੀ ਅੱਛੀ ਸੇਵਾ ਕਰੋ ਤਾਂ 2.5 ਸਾਲ ਦੇ ਦਰਮਿਆਨ ਦੇ ਵਿੱਚ ਤੁਸੀਂ ਆਪਣੀ ਉਸ 'ਤੇ ਸਵਾਰੀ ਕਰ ਸਕਦੇ ਹੋ। ਅਤੇ ਜਿਹੜਾ ਦੌੜਨ ਵਾਲਾ ਘੋੜਾ? ਹਾਂਜੀ, ਦੌੜ ਦਾ 2.5 ਸਾਲ ਦੇ ਦਰਮਿਆਨ, 3 ਸਾਲ ਦੇ ਦਰਮਿਆਨ ਦੇ ਵਿੱਚ ਘੋੜਾ ਇਨਸ਼ਾਅੱਲਾ ਦੌੜੇਗਾ ਜਿਸ ਦੀ ਪੂਰੀ ਸੇਵਾ ਹੋਵੇਗੀ। ਅੱਛਾ, ਜਿਹੜਾ ਨੇਜ਼ਾਬਾਜ਼ੀ ਦਾ ਸਾਡਾ ਏਰੀਆ ਹੁੰਦਾ ਉਹ ਕਿੰਨੇ ਕਿੱਲਿਆਂ ਦਾ ਰੱਖਦੇ ਆ ਜੀ? ਸਰ 5 ਕਿੱਲਿਆਂ ਦਾ ਹੁੰਦਾ ਨੇਜ਼ਾਬਾਜ਼ੀ ਦਾ ਫੁੱਲ ਗਰਾਊਂਡ। ਉਸ ਦੇ ਵਿੱਚ ਤੇ ਦਰਮਿਆਨ ਦੇ ਵਿੱਚ ਕਿੱਲਾ ਗਾੜੀ ਦਾ, ਉਸ ਤੋਂ ਬਾਅਦ ਨੇਜ਼ਾਬਾਜ਼ੀ ਸ਼ੁਰੂ ਕਰ ਦਿੱਤੀ ਜਾਂਦੀ। ਅੱਛਾ, ਇਹਨਾਂ ਘੋੜਿਆਂ ਦੀ ਸੇਵਾ ਵੀ ਬੜੀ ਅਹਿਮ ਹੁੰਦੀ ਆ। ਇਹਦੀ ਖੁਰਾਕ ਕਿਸ ਤਰ੍ਹਾਂ ਮੇਨਟੇਨ ਕਰਦੇ ਆ? ਕੀ ਦਿੱਤਾ ਜਾਂਦਾ ਇਹਨਾਂ ਨੂੰ? ਭਾਈ ਜਾਨ, ਇਹਨਾਂ ਨੂੰ ਦਾਣਾ ਦਿੱਤਾ ਜਾਂਦਾ ਨੇ, ਚਨੇ ਦਿੱਤੇ ਜਾਂਦੇ ਨੇ, ਉਸ ਤੋਂ ਬਾਅਦ ਲੋਸਣ ਬੀਜਿਆ ਜਾਂਦਾ ਹੈ। ਇਸ ਤਰ੍ਹਾਂ ਦੀ ਬਹੁਤ ਅੱਛੀ ਆਲਾ ਕਿਸਮ ਦੀ ਖੁਰਾਕ ਜਿਹੜੀ ਇਹਨਾਂ ਨੂੰ ਪਾਈ ਜਾਂਦੀ ਹੈ। ਚਨੇ ਕਿਸ ਤਰ੍ਹਾਂ ਕਰਕੇ ਦਿੱਤੇ ਜਾਂਦੇ ਜੀ ਇਹਨਾਂ ਨੂੰ? ਚਨੇ ਭਾਈ ਅਗਰ ਗਿੱਲੇ ਵੀ ਦਿੱਤੇ ਜਾਂਦੇ ਨੇ, ਰਾਤ ਨੂੰ ਵੇਚ ਦਈਏ, ਸੁਬਹ ਦੁੱਧ ਦੇ ਵੇਚ ਦਈਏ। ਮੁਖਤਲਿਫ ਆਪਣੇ ਤਰੀਕੇ ਨਾਲ ਕੋਈ ਵੀ ਸਵਾਰ ਆਪਣੇ ਤਰੀਕੇ ਨਾਲ ਚਨੇ ਦਿੱਤੇ ਜਾਂਦੇ ਨੇ ਜਿਹੜੇ ਲੋਕ ਇਹਨਾਂ ਨੂੰ ਖਵਾ ਕੇ ਤੇ ਪਾਲਦੇ ਨੇ। ਅੱਛਾ, ਅੱਜ ਤੁਸੀਂ ਲਾਲਾ ਜੀ ਦੇ ਕੋਲ ਆਏ ਆ। ਲਾਲਾ ਜੀ ਨੇ ਅੱਜ ਸਾਡੀ ਦਾਵਤ ਕੀਤੀ ਸੀ। ਲਾਲਾ ਦੀ ਘੋੜੀ ਨੇ ਬੱਚਾ ਦਿੱਤਾ, ਨੁਕਰੇ ਰੰਗ ਦਾ ਵਛੇਰਾ, ਬੜਾ ਖੂਬਸੂਰਤ ਹੈ ਮਾਸ਼ਾਅੱਲਾ। ਤੁਸੀਂ ਵੇਖਿਆ ਹੋਣਾ ਜੀ? ਹਾਂਜੀ, ਵੇਖਿਆ ਜੀ। ਤੇ ਉਸ ਦੇ ਵਿੱਚ ਆਪਣੇ ਦੋਸਤਾਂ ਅਹਿਬਾਬ ਸਾਰੇ ਉਹਨਾਂ ਨੇ ਸੱਦੇ ਸੀ। ਅਸੀਂ ਆਏ ਹਾਂ ਤੇ ਮਾਸ਼ਾਅੱਲਾ ਉਹਨੇ ਬਹੁਤ ਪਿਆਰੀ ਦਾਵਤ ਕੀਤੀ ਔਰ ਉਹਨਾਂ ਨੂੰ ਬਹੁਤ ਖੂਬਸੂਰਤ ਵਛੇਰਾ ਜਿਵੇਂ ਅੱਲਾਹ ਤਾਲਾ ਨੇ ਦਿੱਤਾ ਉਹਨਾਂ ਨੂੰ। ਅੱਲਾਹ ਪਾਕ ਉਹਨਾਂ ਨੂੰ ਨਸੀਬ ਕਰੇ ਜੀ। ਜੀ ਆਮੀਨ ਜੀ। ਅੱਛਾ ਭਾਜੀ, ਚੱਲਦਿਆਂ ਹੋਇਆਂ ਜਦੋਂ ਅਸੀਂ ਘੋੜੇ ਰੱਖਦੇ ਹਾਂ, ਸਫ਼ਰ ਕਰਦੇ ਹਾਂ, ਅਸੀਂ ਨਾਮਵਰ ਵੀ ਹੁੰਦੇ ਹਾਂ, ਮੈਦਾਨਾਂ ਦੇ ਵਿੱਚ ਸ਼ਿਕਾਰ ਕਰਦੇ ਹਾਂ। ਅਤੇ ਘੋੜਿਆਂ ਨੂੰ ਤੇਜ਼ ਤਰੀਨ ਕਰਨ ਦੇ ਵਾਸਤੇ ਤੁਸੀਂ ਖੁਰਾਕ ਦੱਸਿਆ, ਖੁਰਾਕ ਦੇ ਨਾਲ ਕੋਈ ਮਸਾਲਾ ਜਾਤ? ਹਾਂਜੀ ਬਾਈ, ਮਸਾਲਾ ਜਾਤ ਦੇਈਦੇ ਨੇ ਖੁਰਾਕ ਦੇ ਨਾਲ। ਮਸਾਲਾ ਜਾਤ ਤੇਜ਼ ਕਰਨ ਵਾਸਤੇ ਅੱਛੇ ਸਵਾਰ ਵੈਸੇ ਵੀ ਆਪਣੇ ਤੌਰ 'ਤੇ ਅੱਛਾ ਘੋੜਾ ਦੁੜਾ ਸਕਦੇ ਨੇ, ਅੱਛੀ ਤਰਬੀਅਤ ਦੇ ਸਕਦੇ ਨੇ। ਅੱਛਾ, ਮੌਸਮਾਂ ਦੇ ਬਦਲਦੀਆਂ ਹੋਈਆਂ ਤਬਦੀਲੀਆਂ ਘੋੜਿਆਂ 'ਤੇ ਕਿੰਨੀਆਂ ਕੁ ਅਸਰਅੰਦਾਜ਼ ਹੁੰਦੀਆਂ? ਭਾਈ ਉਹ ਮੁਖਤਲਿਫ ਜਾਨਵਰਾਂ ਦੇ ਨਾਲ ਹੀ ਹੈ, ਇਸ 'ਤੇ ਜ਼ਿਆਦਾ ਅਸਰਅੰਦਾਜ਼ ਹੁੰਦੀਆਂ ਜਿਸ ਤਰ੍ਹਾਂ ਇਨਸਾਨ ਜੈਸੀ ਇਨਦੀ ਤਬੀਅਤ ਹੈ। ਘੋੜਾ ਜ਼ਿਆਦਾ ਸੈਂਸਿਟਿਵ ਹੈ? ਹਾਂਜੀ, ਜ਼ਿਆਦਾ ਸੈਂਸਿਟਿਵ ਹੈ ਬਾਕੀ ਜਾਨਵਰਾਂ ਨਾਲ। ਸਰਦੀ 'ਚ ਜ਼ਿਆਦਾ ਮੰਨਦਾ, ਗਰਮੀ 'ਚ ਜ਼ਿਆਦਾ ਮੰਨਦਾ? ਕਿਸ ਤਰ੍ਹਾਂ ਕੇਅਰ ਕਰਦੇ ਆ? ਦੋਵਾਂ ਮੌਸਮਾਂ 'ਚ ਇਹਨਾਂ ਦੀ ਕੇਅਰ ਕਰਨੀ ਪੈਂਦੀ, ਗਰਮੀ ਵਿੱਚ ਵੀ ਔਰ ਸਰਦੀ ਵਿੱਚ ਵੀ। ਅੱਛਾ, ਦੋਵਾਂ ਮੌਸਮਾਂ 'ਚ ਸੈਂਸਿਟਿਵ ਇਨਸਾਨਾਂ ਦਾ? ਜੀ ਬਿਲਕੁਲ ਇਸ ਤਰ੍ਹਾਂ। ਜੀ ਸਾਡੇ ਨਾਲ ਮੌਜੂਦ ਨੇ ਭਾਈ ਇਮਰਾਨ ਗਫਰਾਨ ਸਾਹਿਬ, 471 ਗਾਬੇ ਪਿੰਡ ਇਹਨਾਂ ਦਾ, ਅਤੇ ਇਹਨਾਂ ਦੇ ਕੋਲ ਪੰਜਾਬ ਦੀ ਨਾਮਵਰ ਘੋੜੀ ਹੈ ਕਬੂਤਰੀ। ਅਸੀਂ ਇਹਨਾਂ ਦੇ ਨਾਲ ਵੀ ਜਾਣਕਾਰੀ ਲੈਂਦੇ ਹਾਂ ਕਿ ਇਸ ਫੀਲਡ ਦੇ ਵਿੱਚ ਕਿਸ ਤਰ੍ਹਾਂ ਆਏ ਅਤੇ ਕੀ ਮਹਿਸੂਸ ਕਰਦੇ ਆ ਇੱਥੇ ਆ ਕੇ। ਜੀ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਸਰ। ਇਮਰਾਨ ਭਾਜੀ, ਪਹਿਲੇ ਅਸੀਂ ਤੁਹਾਨੂੰ ਵੈਲਕਮ ਕਹਿੰਦੇ ਜੀ ਆਪਣੇ ਚੈਨਲ ਦੇ ਉੱਤੇ। ਵੈਲਕਮ, ਥੈਂਕ ਯੂ, ਸ਼ੁਕਰੀਆ ਜੀ ਜਨਾਬ। ਅੱਛਾ ਇਮਰਾਨ ਭਾਜੀ, ਤੁਸੀਂ ਕਿਸ ਤਰ੍ਹਾਂ ਕਰਕੇ ਆਪਣਾ ਘੋੜਿਆਂ ਵਾਲੀ ਫੀਲਡ ਦੇ ਵਿੱਚ ਆਏ ਜੀ? ਸਰ ਇਹ ਸਾਡਾ ਇੱਕ ਰਵਾਇਤੀ ਕਹਿ ਲਓ ਜਾਂ ਸਕਾਫਤੀ ਆ, ਸਾਡੇ ਬਜ਼ੁਰਗਾਂ ਤੋਂ ਹੀ ਨਾ ਸਾਨੂੰ ਇਹ ਚੀਜ਼ ਮਿਲੀ ਆ ਜੀ। ਅੱਛਾ ਜੀ। ਅਤੇ ਇਹ ਜਿਹੜੇ ਦੋਸਤ ਸਾਰੇ ਬੈਠੇ ਨੇ ਮੇਰੇ ਤੋਂ ਸੀਨੀਅਰ ਨੇ, ਇਹ ਮੇਰੇ ਉਸਤਾਦ ਨੇ ਸ਼ਬੀਰ ਸਰੋਇਆ ਸਾਹਿਬ ਜੀ। ਅਤੇ ਸ਼ੌਕ ਤਾਂ ਸ਼ੁਰੂ ਤੋਂ ਹੀ ਮਸਲਨ ਸਾਡੇ ਬਜ਼ੁਰਗਾਂ ਤੋਂ ਹੀ ਆ।
ਤੇ ਲੇਕਿਨ ਗਰਾਊਂਡਾਂ ਦੇ ਵਿੱਚ ਮੈਂ ਇਹਨਾਂ ਦੇ ਨਾਲ ਐਂਟਰੀ ਹੋਈ ਜੀ ਮੇਰੀ। ਅੱਛਾ, ਘੋੜੀਆਂ ਤੁਸੀਂ ਪਹਿਲੇ ਤੋਂ ਰੱਖਦੇ ਆ ਰਹੇ ਹੋ ਜੀ? ਹਾਂਜੀ, ਸਾਡੇ ਵਾਲਦ ਸਾਹਿਬ, ਸਾਡੇ ਦਾਦਾ ਜਾਨ। ਅੱਛਾ, ਉਹ ਸਿਰਫ ਇੱਕ ਡੇਰੇ ਦੀ ਖੂਬਸੂਰਤੀ ਹੁੰਦੀ ਸੀ, ਲੇਕਿਨ ਮੈਦਾਨ ਦੀ ਹੱਦ ਤੱਕ ਨਹੀਂ ਸੀ ਹੁੰਦੇ ਹੈ? ਹਾਂਜੀ ਸਰ, ਉਹ ਪਹਿਲੇ ਤੇ ਤੁਹਾਨੂੰ ਪਤਾ ਕਿ ਸਾਡੇ ਜਦੋਂ ਦਾਦੇ ਸੀ ਉਦੋਂ ਤੇ ਜ਼ਰੂਰਤ ਹੀ ਹੁੰਦੀ ਸੀ ਨਾ, ਹਰ ਬੰਦੇ ਦੀ ਘੋੜੀਆਂ ਦਾ ਸਿਸਟਮ ਸੀ। ਹੁਣ ਹੀ ਖਤਮ ਹੋਇਆ ਨਾ ਜੀ। ਹੁਣ ਤੇ ਸ਼ੌਕ ਨਹੀਂ ਰੱਖਦਾ ਜਿਹੜਾ ਬੰਦਾ ਵੀ ਰੱਖਦਾ। ਅੱਛਾ, ਤੁਸੀਂ ਮੈਦਾਨ ਦੇ ਵਿੱਚ ਕਿਸ ਤਰ੍ਹਾਂ ਐਂਟਰ ਹੋਏ? ਆਪਣਾ ਕਿਹੜੀ ਫੀਲਡ ਦੇ ਵਿੱਚ, ਨੇਜ਼ਾਬਾਜ਼ੀ ਜਾਂ ਦੌੜ ਦੇ ਵਿੱਚ ਜੀ? ਅਸੀਂ ਦੌੜ ਸਵਾਰੀ 'ਚ ਦਾਖਲ ਹੋਏ ਜੀ। ਅੱਛਾ ਜੀ, ਕਦੋਂ ਐਂਟਰ ਹੋਏ ਜੀ ਤੁਸੀਂ ਮੈਦਾਨ 'ਚ? ਅਸੀਂ ਸਰ ਤਕਰੀਬਨ 1995 ਤੋਂ ਜੀ। ਅੱਛਾ, ਅੱਜ ਤੋਂ ਤੁਸੀਂ ਨਹੀਂ ਸੌਰੀ ਸਰ, 2005 ਤੋਂ 2005 ਤੋਂ 15-16 ਸਾਲ ਹੋ ਗਏ ਤੁਹਾਨੂੰ ਇਸ ਫੀਲਡ ਦੇ ਵਿੱਚ। 2005 ਚ ਤੇ ਇਸ ਟਾਈਮ ਤੁਹਾਡੇ ਕੋਲ ਨਾਮਵਰ ਘੋੜੀ ਆ ਕਬੂਤਰੀ, ਇਹ ਤੋਂ ਪਹਿਲਾਂ ਕਿਹੜੀ ਘੋੜੀ ਸੀ ਨਾਮਵਰ ਤੁਹਾਡੇ ਕੋਲ? ਸਰ ਸਭ ਤੋਂ ਪਹਿਲੀ ਜਿਹੜੀ ਦੜਾਈ ਅਸੀਂ ਇਹ ਹੀ ਆ, ਤੇ ਵੈਸੇ ਮਸਲੇ ਇਹਦੀ ਮਾਂ, ਇਹਦੀ ਦਾਦੀ ਇਦਾਂ। ਅੱਛਾ, ਇਹ ਤੁਹਾਡੇ ਘਰ ਦੀ ਨਸਲ ਚੱਲਦੀ ਆ ਰਹੀ ਆ ਪਿਛਲੀਆਂ ਘੋੜੀਆਂ ਦੀ? ਜੀ ਜੀ। ਤੇ ਇਸ ਵੇਲੇ ਕਬੂਤਰੀ ਘੋੜੀ ਕਿਸ ਕੰਡੀਸ਼ਨ ਦੇ ਵਿੱਚ ਆ ਜੀ? ਸਰ ਇਸ ਟਾਈਮ ਕੰਡੀਸ਼ਨ ਇਹ ਆ ਕਿ ਉਹ ਮਦਰ ਬਣੀ ਹੋਈ, ਸੂਣ ਰਹੀ ਆ, ਮਾਂ ਬਣੀ ਆ। ਬਛੇਰੀ ਦਿੱਤੀ ਨੂੰ ਦੜਾਉਂਦੇ ਨਹੀਂ ਅਸੀਂ ਉਹਨੂੰ, ਮਤਲਬ ਸੂਬਿਆਂ 'ਚ ਪਈ ਬੱਚੇ ਲੈ ਰਹੇ ਜੀ ਉਹਦੇ ਕੋਲੋਂ। ਅੱਛਾ ਭਾਜੀ, ਆਪਣਾ ਇਹਦਾ ਘੋੜੀ ਦਾ ਕਿੰਨਾ ਦੌਰਾਨੀਆ ਹੁੰਦਾ ਗੱਭਣ ਰਹਿਣ ਦਾ ਜੀ, ਸੂਣ ਤੱਕ ਜੀ? ਸਰ 11 ਮਹੀਨੇ 5 ਦਿਨ 10 ਦਿਨ। ਅੱਛਾ, 11 ਮਹੀਨੇ ਤੋਂ ਕੋਈ ਹਫਤਾ 2 ਹਫਤੇ ਉੱਤੇ ਲੈ ਜਾਂਦੀ ਆ? ਹਾਂਜੀ, ਉੱਤੇ ਲੈ ਜਾਂਦੀ। ਅੱਛਾ, ਇਹਦੇ ਵਿੱਚ ਜਦੋਂ ਇਹ ਗੱਭਣ ਹੁੰਦੀ ਆ, ਇਹਦੇ ਵਾਸਤੇ ਤੁਸੀਂ ਇਹਦੀ ਕਿਸ ਤਰ੍ਹਾਂ ਕੇਅਰ ਕਰਦੇ ਆ, ਕੀ ਤਰੀਕਾਕਾਰ ਰੱਖਦੇ ਆ ਇਹਨੂੰ? ਸਰ ਮਤਲਬ ਇਹਦੀ ਗਜ਼ਾ ਦਾ ਖਿਆਲ ਕਰਨਾ ਪੈਂਦਾ ਜੀ। ਬਹੁਤ ਜ਼ਿਆਦਾ ਗਰਮ ਚੀਜ਼ਾਂ ਨਹੀਂ ਦਈਦੀਆਂ ਜਦੋਂ ਘੋੜੀ ਸੂਣ ਵਾਲੀ ਹੁੰਦੀ ਜੀ। ਨਾਰਮਲੀ ਮਤਲਬ ਗਜ਼ਾ ਇਹਨਾਂ ਦੀ ਆਮ ਜਾਨਵਰਾਂ ਤੋਂ ਇਹਨਾਂ ਦੀ ਥੋੜੀ ਜਿਹੀ ਹਟ ਕੇ, ਜਾਂ ਲੂਸਣ ਵਗੈਰਾ, ਚਰੀ ਚੂਰੀ ਇਹਨਾਂ ਨੂੰ ਜੀ, ਮਕਈ ਨਹੀਂ ਪਾਉਣੀ, ਸਰੋਂ ਬਰਸਨ, ਇਦਾਂ ਕੋ ਥੋੜਾ ਜਿਹਾ ਸਪੈਸ਼ਲ ਕੇਅਰ ਕਰਨੀ ਪੈਂਦੀ ਇਸ ਜਾਨਵਰ ਦੀ ਨਾ। ਤੇ ਇਹ ਕਿੰਨੇ ਚਿਰ ਬਾਅਦ ਦੂਸਰਾ ਸੂਆ ਲੈਂਦੇ ਜੀ? ਇਹਦਾ ਆਮ ਰੂਟੀਨ ਜਿਹੜਾ ਜਾਨਵਰ ਵੀ ਠੀਕ ਰਵੇ ਤੇ ਆਪਣਾ ਤੁਹਾਡੀ ਜਿਹੜੀ ਨਸਲ ਆ ਘੋੜਿਆਂ ਦੀ ਇਹ ਵੀ ਅੱਗੇ ਵਧੇ? ਸਾਰੇ ਤੇ ਘੋੜੀ ਤੇ ਡਿਪੈਂਡ ਕਰਦਾ ਜੀ, ਉਹਦੀ ਤੁਸੀਂ ਕਿੱਦਾਂ ਕੇਅਰ ਕਰਦੇ ਹੋ, ਕੀ ਹਿਸਾਬ ਆ। ਸਾਲ ਬਾਅਦ ਵੀ ਦੇ ਦਿੰਦੀ ਆ ਜੀ। ਸਾਡੇ ਉਸਤਾਦ ਸਾਹਿਬ ਜਿਹੜੇ ਨੇ ਇਹ ਤੇ ਸਾਲ ਬਾਅਦ ਹੀ ਲੈ ਲੈਂਦੇ ਜੀ, ਮਾਸ਼ਾਅੱਲਾ। ਉਸਤਾਦ ਕਿਹੜੇ ਜੀ? ਸ਼ਬੀਰ ਸਰੋਇਆ ਸਾਹਿਬ ਜੀ। ਅੱਛਾ ਜੀ। ਹਾਂਜੀ, ਇਹ ਤੇ ਘੋੜੀ ਸੂਣ ਤੋਂ ਬਾਅਦ ਮੇਰਾ ਖਿਆਲ ਆ 11ਵੇਂ ਦਿਨ ਸ਼ਾਇਦ ਕ੍ਰੋਸ ਕਰਵਾ ਦਿੰਦੇ। 9ਵੇਂ 11ਵੇਂ ਤੇ ਨਾ। ਤੇ ਅਸੀਂ ਹੁਣ ਗੱਲ ਕਰਾਂਗੇ ਚੌਧਰੀ ਫਰੂਕ ਸਾਹਿਬ 214 ਚੋਂ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਭਾਜੀ। ਭਾਜੀ, ਤੁਹਾਡੇ ਕੋਲ ਇਸ ਟਾਈਮ ਕਿੰਨੇ ਜਾਨਵਰ ਆ? ਸਾਡੇ ਕੋਲ ਇੱਕ ਘੋੜੀ ਹੈ ਜੀ। ਅੱਛਾ ਜੀ। ਇੱਕ ਉਹਦੇ ਮਗਰ ਬੱਚੀ ਹੈ। ਅੱਛਾ ਜੀ। ਤੇ ਮਾਸ਼ਾਅੱਲਾ ਇਸੇ ਘੋੜੇ ਦੀ ਅਗਲਾ ਜਿਹੜੀ ਘੋੜੀ ਹੈ ਚੰਗੀ ਜੰਮੀ ਇਸ ਘੋੜੇ ਨੇ ਬੱਚੀ। ਅੱਛਾ ਜੀ। ਇਹ ਭਾਈ ਸ਼ਬੀਰ ਵਾਲੇ ਘੋੜੇ ਨੇ, ਵੱਡੇ ਨੇ ਨਾ। ਹਾਂਜੀ। ਸੋਹਣਾ ਮੋਮਨ ਨੇ। ਅੱਛਾ ਜੀ। ਮੋਮਨ ਨੇ ਚੰਗਾ ਜੰਮਿਆ ਫਲ ਉਹਦਾ। ਤੇ ਜਿਹੜੀ ਤੁਹਾਡੀ ਘੋੜੀ ਹੈ ਤੁਸੀਂ ਉਹਦਾ ਨਾਮ ਵੀ ਰੱਖਿਆ ਜੀ ਕੋਈ? ਉਹਦਾ ਨਾਮ ਪ੍ਰਿੰਸ ਹੈ ਜੀ। ਪ੍ਰਿੰਸ ਰੱਖਿਆ ਜੀ। ਤੇ ਉਹ ਦੌੜਦੇ ਹੈ ਕਿ ਨੇਜ਼ਾਬਾਜ਼ੀ ਤੇ ਲੈ ਕੇ ਜਾਂਦੇ ਜੀ? ਉਹ ਜੀ ਵੈਸੇ ਦੌੜਦੀ ਹੈ। ਵੈਸੇ ਦੌੜਦੇ ਹੈ ਜੀ। ਤੇ ਕਿੰਨੇ ਚਿਰ ਤੋਂ ਤੁਸੀਂ ਇਹ ਸ਼ੌਕ ਕਰਦੇ ਆ ਜੀ? ਸਾਡੇ ਤੋਂ ਘੱਟ 30 ਸਾਲ ਹੋ ਗਏ ਜੀ। ਅੱਛਾ, ਇਹ ਜਾਣੀ ਫਿਰ ਤੁਸੀਂ ਸ਼ੁਰੂ ਕੀਤਾ ਜੀ? ਤੁਹਾਡੇ ਨਹੀਂ। ਹਾਂਜੀ। ਸਾਡੇ ਵੱਡੇ ਵੀ ਘੋੜੀ ਰੱਖਦੇ ਸੀ। ਅੱਛਾ ਜੀ। ਉਸ ਤੋਂ ਬਾਅਦ ਫਿਰ ਅਸੀਂ ਬੱਚੇ ਬੁੱਚੇ ਲੈਂਦੇ ਰਹੇ ਤੇ ਇਨਸ਼ਾਅੱਲਾ ਅੱਗੋਂ ਕੰਮ ਠੀਕ ਆ। ਅੱਜ ਫੇਰ ਘੋੜੀ ਕ੍ਰਾਸ ਕਰਵਾ ਕੇ ਖੜੀ ਹੈ ਤੇ ਪਾਸ਼ਬੀਰ ਮੋਮਨ ਕੋਲ। ਅੱਛਾ ਜੀ। ਹਾਂਜੀ, ਬੱਚਾ ਹੁਣ ਫੇਰ ਇਨਸ਼ਾਅੱਲਾ ਅੱਗੋਂ। ਤੇ ਪਹਿਲਾਂ ਉਹਦਾ ਬਸ਼ੇਰਾ ਕਿੰਨੇ ਚਿਰ ਦਾ ਜੀ? ਅੱਗੇ ਹਾਲੇ 9 ਦਿਨ ਦਾ ਜੀ। ਅੱਛਾ, ਉਹ ਹੀ ਜਿਹੜਾ ਭਾਈ ਇਮਰਾਨ ਸਾਹਿਬ ਨੇ ਦੱਸਿਆ ਤਰੀਕਾ ਵੀ ਉਹ 9ਵੇਂ 10ਵੇਂ ਦਿਨ ਫਿਰ ਤੁਸੀਂ ਕ੍ਰਾਸ ਕਰਾ ਦਿੰਦੇ ਆ? ਅੱਛਾ, ਇਹਦੇ ਵਿੱਚ ਘੋੜੀ ਦੇ ਵਿੱਚ ਭਾਜੀ ਆਪਣਾ ਜਿਸ ਤਰ੍ਹਾਂ ਮੱਝ ਹੁੰਦੀ ਆ, ਸਾਡੀ ਗਾਂ ਹੁੰਦੀ ਆ, ਅਸੀਂ ਦੇਖਦੇ ਆ ਕਿ ਉਹ ਬੋਲੀ ਆ, ਫਿਰ ਉਹਨੂੰ ਲੈ ਕੇ ਜਾਣਾ ਆਸ ਕਰਾਉਣ ਵਾਸਤੇ। ਤੇ ਇਹਦਾ ਘੋੜੀ ਦਾ ਕੀ ਤਰੀਕਾਕਾਰ ਆ? ਤੁਸੀਂ 9ਵੇਂ 10ਵੇਂ ਦਿਨ ਹੀ ਜੀ? ਇਹਦਾ ਜੀ ਧਵਾਂ ਹੁੰਦਾ ਕੋਈ ਕੁਦਰਤੀ ਜਿਹੜਾ ਨਾ ਅੱਲਾ ਦੀ ਤਰਫੋਂ ਜਿਹੜਾ ਇਹਦਾ ਰਸਮ ਹੁੰਦੇ ਨੇ ਨਾ ਵਾਣ ਦੇ 9ਵੇਂ 11ਵੇਂ ਤੇ ਕ੍ਰਾਸ ਕਰਵਾਈ ਦੀ ਹੈ। ਅੱਛਾ, ਸੂਣ ਤੋਂ 9ਵੇਂ ਤੇ 10ਵੇਂ ਦਿਨ ਇਹਦਾ ਟਾਈਮ ਹੁੰਦਾ ਇੱਕ ਕੁਦਰਤ ਵੱਲੋਂ? 9 ਮਹੀਨੇ ਦੇ ਵਿੱਚ ਤਕਰੀਬਨ ਇਹਦਾ ਟਾਈਮ ਹੁੰਦਾ ਕ੍ਰਾਸ ਕਰਵਾਉਣ ਦਾ। ਉਹ ਤਾਕ ਦਿਨਾਂ 'ਚ ਕਰਵਾਈ ਦੀ ਹੈ। 7 ਤੇ ਕਰਵਾ ਦਿਓ, 9ਵੇਂ ਤੇ ਕਰਵਾ ਦਿਓ, 11ਵੇਂ ਤੇ ਕਰਵਾ ਦਿਓ, 13ਵੇਂ ਤੇ ਕਰਵਾ ਦਿਓ, ਹੁੰਦਾ ਤਾਕ ਦਿਨਾਂ ਦੇ ਵਿੱਚ ਜੀ। ਅਸੀਂ ਇਹਨਾਂ ਨਾਲ ਭਾਈ ਨਾਲ ਗੱਲ ਕਰਾਂ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਤੁਹਾਡਾ ਨਾਮ ਭਾਜੀ ਕੀ ਹੈ ਜੀ? ਅਬਦੁਲ ਰਜ਼ਾਕ। ਕਿਹੜੇ ਪਿੰਡੋਂ ਤਸ਼ਰੀਫ ਲਿਆਏ ਜੀ? 223 ਭਜੀਆਂ। ਅੱਛਾ, ਤੁਹਾਡੇ ਕੋਲ ਭਾਜੀ ਆਪਣਾ ਕਿੰਨੇ ਜਾਨਵਰ ਨੇ ਜੀ ਇਸ ਟਾਈਮ 5 ਜਾਨਵਰ ਹੈ ਜੀ। ਕਿਸ ਤਰ੍ਹਾਂ ਜੀ? ਇਹ 3 ਘੋੜੀਆਂ ਨੇ। ਅੱਛਾ ਜੀ। 2 ਬਸ਼ੇਰੇ ਆ। ਅੱਛਾ ਜੀ। ਘੋੜੀਆਂ ਗਾੜੀ ਫੇਰ ਗੱਬਣਾ ਨੇ। ਅੱਛਾ ਜੀ। ਤੇ ਇਹ ਤੁਸੀਂ ਭਾਜੀ ਇਹ ਤੁਹਾਨੂੰ ਸ਼ੌਕ ਆ ਜਾਂ ਤੁਹਾਡੇ ਵਡੇਰਿਆਂ ਦਾ ਸ਼ੌਕ ਆ ਜੀ ਇਹ ਇਹ? ਜੀ ਸਾਡਾ ਵਿਰਾਸਤੀ ਸ਼ੌਕ ਹੈ ਜੀ, ਅੱਛਾ ਜੀ। ਘੋੜੀ ਘੋੜਾ ਰੱਖਣਾ। ਹਰ ਦੌਰ 'ਚ ਹਰ ਟਾਈਮ ਹੀ ਅੱਲਾਹ ਪਾਕ ਨੇ ਸਾਨੂੰ ਦੇਈ ਰੱਖਿਆ, ਸੀ ਰੱਖੀ ਰੱਖਿਆ। ਅੱਛਾ, ਅਬਦੁਲ ਰਜ਼ਾਕ ਸਾਹਿਬ, ਇਹ ਕਿੱਲੇ ਤੇ ਰੱਖਣ ਦਾ ਸ਼ੌਕ ਆ ਤੁਹਾਡਾ ਵਿਰਾਸਤੀ? ਮੈਦਾਨਾਂ ਜਾਣ ਦਾ ਵੀ ਸ਼ੌਕ ਹੈ ਜਾਂ ਕਿੱਲੇ ਦੀ ਹੱਦ ਤੱਕ ਹੈ ਜੀ? ਮੈਦਾਨਾਂ 'ਚ ਵੀ ਅਲਹਮਦੁਲਿਲਾ ਜੀ ਅਸੀਂ ਬਹੁਤ ਮੈਦਾਨਾਂ 'ਚ ਗਏ ਹਾਂ ਤਾਂ ਅੱਲਾਹ ਨੇ ਬਹੁਤ ਚੰਗੇ ਚੰਗੇ ਜਾਨਵਰ ਦਿੱਤੇ। ਅੱਲਾਹ ਪਾਕ ਨੇ ਇੱਜ਼ਤ ਵੀ ਬਹੁਤ ਬਖਸ਼ੀ ਹੈ। ਨੱਚਣ ਵਾਲੇ ਵੀ, ਡਾਂਸਰ ਵੀ, ਨੇਜ਼ਾਬਾਜ਼ ਵਾਲੇ ਵੀ,
ਅੱਛਾ, ਜਿਹੜੇ ਡਾਂਸਰ ਘੋੜੇ ਤੁਸੀਂ ਰੱਖੇ ਆ ਉਹਨਾਂ ਦੀ ਤਿਆਰੀ ਤੁਸੀਂ ਖੁਦ ਕਰਦੇ ਆ ਜਾਂ ਕੋਈ ਉਸਤਾਦ ਰੱਖੇ ਜੀ ਸਪੈਸ਼ਲੀ? ਨਹੀਂ ਜੀ, ਇਹ ਉਸਤਾਦ ਲਿਆਉਣਾ ਪੈਂਦਾ ਜੀ। ਅੱਛਾ, ਕਿੰਨੇ ਚਿਰ ਦੇ ਵਿੱਚ ਘੋੜਾ ਡਾਂਸਰ ਤਿਆਰ ਹੁੰਦਾ ਜੀ? ਇਹ ਜੀ 1 ਸਾਲ ਤੋਂ ਲੈ ਕੇ 3 ਸਾਲ ਲੱਗਦੇ ਜੀ ਘੋੜਾ ਡਾਂਸ ਤਿਆਰ ਕਰਨ ਵਾਸਤੇ। ਤੇ ਉਹ 3 ਸਾਲ ਉਸਤਾਦ ਡੇਲੀ ਉਹਦੀ ਤਰਬੀਅਤ ਕਰਦਾ ਜਾਂ ਕੁਝ ਦਿਨਾਂ ਤੋਂ ਬਾਅਦ ਜੀ? ਨਹੀਂ ਜੀ, ਉਹ ਆਂਦਾ ਜੋ ਮਹੀਨੇ 'ਚ ਕੋਈ ਤਕਰੀਬਨ 10 ਦਿਨ ਲਾ ਜੇ, 7 ਦਿਨ ਲਾ ਜੇ, ਕਿਸੇ ਦਿਨ ਪੂਰਾ ਮਹੀਨਾ ਵੀ ਵਿੱਚ ਜੀ ਉਹਨਾਂ ਨੂੰ ਟ੍ਰੇਨਿੰਗ ਦੇਣੀ ਪੈਂਦੀ ਹੈ। ਅੱਛਾ, ਕਿ ਉਸਤਾਦ ਹੁਣੀ ਆਉਂਦੇ ਆ ਮਹੀਨੇ ਦੇ ਵਿੱਚ 2-4 ਦਿਨ ਕਰਵਾ ਕੇ ਜਾਂਦੇ ਆ, ਕਿਸੇ ਦਿਨ 2 ਹਫ਼ਤੇ ਵੀ, ਕਿਸੇ ਦਿਨ ਪੂਰਾ ਮਹੀਨਾ ਵੀ ਕਰਵਾ ਕੇ ਜਾਂਦੇ ਆ, ਤੇ 3 ਸਾਲਾਂ ਦੇ ਵਿੱਚ ਇਹ ਤਿਆਰ ਹੁੰਦਾ ਜਾ ਕੇ? 3 ਸਾਲ ਜੀ ਘੋੜਾ ਮੁਕੰਮਲ ਹੁੰਦਾ। ਤੇ ਇਹਦਾ ਭਾਜੀ ਆਪਣਾ ਮੈਦਾਨ ਦਾ ਦੌਰਾਨੀਆ ਕਿੰਨਾ ਚਿਰ ਤੱਕ ਮੈਦਾਨ ਦੀ ਜ਼ੀਨਤ ਬਣੇ ਰਹਿੰਦੇ ਆ ਜਾਨਵਰ? ਇਹ ਜੀ ਜਿਹੜੇ ਡਾਂਸਰ ਘੋੜੇ ਜਾਂ ਨੂੰ 7 ਤੋਂ 15 ਮਿੰਟ ਤੱਕ ਡਾਂਸ ਦਾ ਟਾਈਮ ਮਿਲਦਾ ਜੀ। ਅੱਛਾ ਜੀ। ਇੰਨੇ ਦੌਰਾਨੀਏ 'ਚ ਘੋੜਾ ਜਿਹੜਾ ਡਾਂਸ ਕਰਕੇ ਆਪਣਾ ਫਾਰਗ ਹੋ ਜਾਂਦਾ। ਤੇ ਉਹ ਕਿੰਨੀ ਉਮਰ ਤੱਕ ਕਾਬਲ ਰਹਿੰਦੇ ਆ ਬੈਸਟ ਪਰਫਾਰਮੈਂਸ ਕਰਨ ਦੇ? ਹਾਂਜੀ, ਉਹਨਾਂ ਦੀ ਚੰਗੀ ਖੁਰਾਕ ਮਿਲਦੀ ਰਹੇ, ਚੰਗੀ ਕੇਅਰ ਕਰਦੇ ਰਹੀਏ ਤੇ ਜੀ ਘੋੜਾ ਬੰਦੇ ਦੀ ਜ਼ਿੰਦਗੀ ਤੋਂ ਜ਼ਿਆਦਾ ਤੱਕ ਸਕਦਾ ਜੀ। ਅੱਛਾ, ਅਮੂਮਨ ਭਾਜੀ ਘੋੜਿਆਂ ਦੀ ਔਸਤਨ ਉਮਰ ਕਿੰਨੀ ਆ ਜੀ? ਕਿਉਂਕਿ ਤੁਹਾਡਾ ਤੇ ਇੱਕ ਨਸਲ ਦਰ ਨਸਲ ਤਜਰਬਾ ਜੀ। ਹਾਂਜੀ, ਬਾਬੇ ਦੱਸਦੇ ਆ ਵੀ ਇਹਦੀ ਉਮਰ ਜਿਹੜੀ ਆ ਤਕਰੀਬਨ 100 ਸਾਲ ਤੋਂ ਉੱਤੇ ਹੋ ਸਕਦੀ ਹੈ ਜੀ। 100 ਸਾਲ ਤੋਂ ਉੱਤੇ ਹੋ ਸਕਦੀ ਹੈ ਜੀ। ਬਹੁਤ ਸ਼ੁਕਰੀਆ ਜੀ। ਜੀ ਅਸੀਂ ਗੱਲ ਕਰਾਂਗੇ ਜੀ ਹੁਣ ਉਸਤਾਦ ਸ਼ਬੀਰ ਸਰੋਇਆ ਸਾਹਿਬ ਜੀ, ਜਿਹੜੇ ਘੋੜਿਆਂ ਦੇ ਉਸਤਾਦ ਵੀ ਨੇ ਔਰ ਸਾਰੇ ਭਾਈ ਮੰਨਦੇ ਨੇ ਕਿ ਸਾਡੇ ਉਸਤਾਦ ਨੇ ਔਰ ਵਪਾਰ ਵੀ ਕਰਦੇ ਨੇ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ ਜੀ। ਭਾਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਜੀ ਆਪਣੇ ਚੈਨਲ ਤੇ। ਮਾਸ਼ਾਅੱਲਾ ਜੀ। ਅੱਛਾ ਭਾਜੀ, ਅੱਜ ਤੁਸੀਂ ਆਪਣੇ ਦੋਸਤਾਂ ਨੂੰ ਇਨਵਾਈਟ ਕੀਤਾ, ਦਾਵਤ ਕੀਤੀ, ਸਾਰੇ ਤੁਹਾਡੇ ਕੋਲ ਦੋਸਤ ਤੁਹਾਡੇ ਤਸ਼ਰੀਫ ਲਿਆਏ ਆ, ਤੇ ਤੁਸੀਂ ਕੀ ਕਹੋਗੇ ਦੋਸਤਾਂ ਦੇ ਬਾਰੇ ਜੀ? ਦੋਸਤ ਮਾਸ਼ਾਅੱਲਾ ਜੀ ਬੜੀ ਖੁਸ਼ੀ ਨਾਲ ਜੀ ਇਹਨੇ ਆਏ ਨੇ, ਇਹਨਾਂ ਨੂੰ ਫੋਨ ਕੀਤਾ ਕਿ ਘੋੜੀ ਨੇ ਜੀ ਬਹੁਤ ਅੱਛਾ ਬੱਚਾ ਜੰਮਿਆ ਜੀ ਨੁਕਰੇ ਡੰਗ ਦਾ। ਸਾਰਿਆਂ ਦੋਸਤਾਂ ਨੇ ਆਏ ਨੇ, ਖੁਸ਼ੀ ਮਹਿਸੂਸ ਕੀਤੀ ਹੈ, ਫਿਰ ਖਾਣਾ ਛਾਣਾ ਖਾਧਾ, ਗੱਪਾਂ ਛੱਪਾਂ ਮਾਰੀਆਂ ਜੀ, ਆਪਣੇ ਜਾਨਵਰਾਂ ਦੇ ਹਾਲ ਹਵਾਲ ਲੈ ਦਿੱਤੇ ਜੀ। ਤੇ ਮਾਸ਼ਾਅੱਲਾ ਜੀ ਇਹ ਘੋੜੀ ਕਈ ਸੂਏ ਤਕਰੀਬਨ 28ਵੇਂ ਸੂਏ ਸੂਈ ਆ ਜੀ। 36 ਸਾਲ ਇਹਦੀ ਉਮਰ ਆ ਜੀ। ਮੈਂ ਨਹੀਂ ਆਖਦਾ ਕਿ ਸਾਡੇ ਏਰੀਏ 'ਚ ਇੰਨੀ ਵੱਡੀ ਘੋੜੀ ਤਗੜੀ ਜਿਹੜੀ ਮਸਲਨ ਵੀ 28 ਸੂਏ ਸੂਈ ਹੋਵੇ, 36 ਸਾਲ ਉਮਰ ਹੋਵੇ, ਹੱਥ ਪੈਰ ਹਜੇ ਸਾਫ, ਸਵਾਰੀ ਦੇ ਚੰਗੀ ਕਾਬਲ ਜੀ। ਤੇ ਇਹ ਘੋੜੀ ਭਾਜੀ ਤੁਸੀਂ ਲਈ ਸੀ ਜਾਂ ਤੁਹਾਡੇ ਘਰ ਦੀ ਆ, ਬਸ਼ੇਰੀ ਸੀਗੀ ਤੁਹਾਡੇ ਘਰ ਦੀ? ਇਹ ਲਈ ਸੀਗੀ ਜੀ, ਉਦੋਂ ਮੈਂ ਤੀਸਰੀ ਜਮਾਤ 'ਚ ਪੜ੍ਹਦਾ ਸੀ। ਵਾਲਦ ਸਾਡੇ ਨੇ ਖਰੀਦ ਕੇ ਲਿਆਂਦੀ। ਅੱਛਾ, ਇਹ ਸ਼ੌਕ ਤੁਹਾਡੇ ਵਾਲਦ ਸਾਹਿਬ ਦਾ ਸੀ ਕਿ ਦਾਦਾ ਜੀ ਦਾ ਸ਼ੌਕ ਸੀ ਜੀ? ਤੇ ਵਾਲਦ ਸਾਹਿਬ ਦਾ ਵੀ, ਦਾਦਾ ਜੀ ਸਾਹਿਬ ਵੀ ਇੰਡੀਆ 'ਚ ਕਰਦੇ ਰਹੇ, ਫਿਰ ਵਾਲਦ ਸਾਹਿਬ ਨੇ ਇੱਥੇ ਆਣ ਕੇ ਕੀਤਾ। ਜਿਸ ਵੇਲੇ ਅਸੀਂ ਆਪਣੀ ਹੋਸ਼ ਸਾਂਭੀ ਉਦੋਂ ਸਾਡੇ ਵਾਲਦ ਸਾਹਿਬ ਕੋਲ 28 ਘੋੜੇ ਸੀ। ਅੱਛਾ ਭਾਜੀ, ਇੰਡੀਆ ਦੇ ਵਿੱਚ ਤੁਹਾਡਾ ਕਿਹੜਾ ਜ਼ਿਲ੍ਹਾ ਕਿਹੜਾ ਇਲਾਕਾ ਸੀ ਇੰਡੀਆ 'ਚ? ਜ਼ਿਲ੍ਹਾ ਗੁਰਦਾਸਪੁਰ, ਪਿੰਡ ਗੁਣੀਆਂ, ਜੱਟ ਸਰੋਏ ਜੱਟ ਨਾਮ ਤਲਕ ਹੈ ਜੀ। ਅੱਛਾ, ਉੱਥੋਂ ਤੁਸੀਂ ਇੱਥੇ ਹਿਜਰਤ ਕਰਕੇ ਆਏ ਜੀ, ਪਾਰਟੀਸ਼ਨ ਦੇ ਵਿੱਚ? ਹਾਂਜੀ, ਹਾਂਜੀ। ਅੱਛਾ, ਜਦੋਂ ਤੁਸੀਂ ਸੁਰਤ ਸੰਭਾਲੀ ਪਾਕਿਸਤਾਨ ਦੇ ਵਿੱਚ ਤੁਹਾਡੇ ਕੋਲ 28 ਘੋੜੀਆਂ 28 ਸਾਡੇ ਵਾਲਦ ਨੇ 28 ਘੋੜੇ ਰੱਖੇ ਸੀ। ਅੱਛਾ, ਉਦੋਂ ਤੇ ਜੀ ਆਉਣਾ ਜਾਣਾ ਵੀ ਘੋੜੀਆਂ ਦੇ ਉੱਤੇ ਹੁੰਦਾ ਸੀਗਾ ਜੀ। ਤੇ ਇਸ ਸਿਲਸਿਲੇ ਵਾਸਤੇ ਘੋੜੀਆਂ ਸੀ ਜਾਂ ਮੈਦਾਨਾਂ 'ਚ ਉਦੋਂ ਵੀ ਤੁਸੀਂ ਜਾਂਦੇ ਸੀ ਜੀ? ਉਦੋਂ ਵੀ ਮੈਦਾਨਾਂ 'ਚ ਵੀ ਜਾਂਦੇ ਸੀ। ਸਾਡੇ ਵਾਲਦ ਸਾਹਿਬ ਆਪ ਖੁਦ ਸਵਾਰੀ ਕਰਦੇ ਸੀ ਤੇ ਬਹੁਤ ਸ਼ੌਕ ਤੋਂ ਜਾਨਵਰ ਸਾਂਭੇ ਸੀ। ਮਾਸ਼ਾਅੱਲਾ ਜੀ ਸਾਡੇ ਕੋਲ ਵੀ ਕਦੀ 18 ਹੋ ਜਾਂਦੇ। ਹੁਣ ਮੈਂ ਤੇ ਵਾਲਦ ਸਾਹਿਬ ਵਪਾਰ ਨਹੀਂ ਸੀ ਕਰਦੇ, ਮੈਂ ਜੀ ਫਿਰ ਨਾ ਕੋਈ ਸਿਲਸਿਲਾ ਹੈ ਜਿਹਦਾ ਹੀ ਬਣਾ ਲਿਆ ਕਿ ਅੱਛੇ ਘੋੜੇ ਦੇ ਫਾੜਨਾ ਜੀ ਵਿਕ ਜਾਂਦੇ ਸੀ ਤੇ ਉਹ ਨਿਜ਼ਾਮ ਚੱਲਦਾ ਆ ਰਿਹਾ ਜੀ। ਮਾਸ਼ਾਅੱਲਾ ਘੋੜੀਆਂ ਚੰਗੀਆਂ ਦਾ ਕਰਕੇ ਨਾ ਜੀ ਫਲ ਦੀ ਫਿਰ ਫਰੋਖਤ ਕਰਨੇ ਪਏ ਜੀ। ਅੱਛਾ ਭਾਜੀ, ਜਿਸ ਤਰ੍ਹਾਂ ਕਿ ਘੋੜੀ ਇੱਕ ਨਸਲੀ ਹੁੰਦੀ ਆ ਜੀ, ਅਸੀਂ ਕਹਿੰਦੇ ਆ ਕਿ ਉਹ ਬਸ਼ੀਰੇ ਨੂੰ ਤਰਜੀਹ ਦਿੰਦੇ ਆ ਲੈਣ ਦੀ ਕਿ ਫਲਾਨੀ ਚੰਗੀ ਘੋੜੀ ਦਾ। ਇਹਦੇ ਨਾਲ ਨਾਲ ਜਿਹੜਾ ਤੁਖਮ ਆ, ਸਿਮਨ ਆ, ਘੋੜਾ ਵੀ ਜਿਹੜਾ ਨਾਰਾ ਜਿਹੜਾ ਉਹਦਾ ਵੀ ਚੰਗਾ ਹੋਣਾ ਜ਼ਰੂਰੀ ਆ। ਜ਼ਰੂਰੀ ਹੈ ਜੀ। ਤੇ ਇਹ ਤੁਹਾਡੇ ਕੋਲ ਨਾਮਵਰ ਘੋੜਾ ਖੜਾ ਕਿਉਂਕਿ ਦੋਸਤਾਂ ਨੇ ਦੱਸਿਆ ਕਿ ਅਸੀਂ ਕਰਾਸ ਇਹਨਾਂ ਦੇ ਕੋਲ ਆ ਕੇ ਕਰਾਉਂਦੇ ਆ। ਸਾਡੇ ਕੋਲ ਜੀ ਦੇਸੀ ਨਸਲ ਦਾ ਘੋੜਾ ਜੀ ਨੁਕਰਾ, ਇਹ ਬਾਦਲ ਦਾ ਪੋਤਾ ਜੀ। ਬਾਦਲ 208 ਵਾਲਾ ਜੀ? ਨਹੀਂ ਜੀ, ਇਹ ਪਹਿਲੋਂ ਸਿਕੰਦਰਪੁਰ ਬਾਣੇ ਕੋਲ ਸੀਗਾ ਜੀ। ਅੱਛਾ ਜੀ। ਉਹ ਫਿਰ ਚੌਰੀ ਖਾਲਦ ਨੇ ਲੈ ਲਿਆ, ਫਿਰ ਮੈਂ ਲੈ ਲਿਆ ਜੀ। ਉਹ ਤੋਂ ਕੋਈ ਘੋੜੀਆਂ ਕਰਾਸ ਕਰਾ ਕੇ ਉਹਦੀ ਨਸਲ ਵਧਾਈ ਜੀ। ਉਹਦਾ ਬੱਚਾ ਇੱਕ ਮੋਮਨ ਸਾਡੇ ਕੋਲ। ਅੱਛਾ ਜੀ। ਤੇ ਉਹਦੇ ਬੱਚੇ ਬਹੁਤ ਖੂਬਸੂਰਤ ਆ। ਜਿੱਥੇ ਜਿੱਥੇ ਵੀ ਘੋੜੀਆਂ ਸੂਈਆਂ ਨੇ ਲੋਕ ਕਰਾਸ ਕਰਵਾਉਣ ਆਉਂਦੇ ਨੇ, ਫੋਟਾਬਾਸ ਤੋਂ, ਲਾਹੌਰੋਂ, ਪਿੰਡੀਓਂ, ਸ਼ਦਾਰਾ ਮੋੜ ਤੋਂ, ਅੱਛਾ ਜੀ, ਝੰਗ ਚੋਂ ਜੀ। ਮਾਸ਼ਾਅੱਲਾ ਅੱਛੀ ਨਸਲ ਦਾ ਜੀ ਮੋਮਨ ਘੋੜਾ ਜੀ।
ਇਹ ਬਾਦਲ ਘੋੜੇ ਦਾ ਪੋਤਾ ਜੀ। ਇਹਦਾ ਭਰਾ ਇੱਕ ਚੌਰੀ ਅਸ਼ਰਫ ਕੋਲ ਹੈ, ਉਹਦਾ 42 ਲੱਖ ਰੁਪਈਆ ਲੱਗਾ ਜੀ। ਚੌਰੀ ਅਸ਼ਰਫ ਸਾਹਿਬ ਕਿੱਥੋਂ ਦੇ? ਚੌਰੀ ਅਸ਼ਰਫ 49 ਦੇ ਜੀ। 449 449 ਦੇ ਚੌਰੀ ਗੁੱਜਰ ਆ ਜੀ। ਉਹ ਆਪਣਾ ਫੈਕਟਰੀ ਘੋੜਾ ਉਹਨਾਂ ਦਾ ਜੀ ਫੈਸਲਾਬਾਦ। ਉਹਨਾਂ ਦੇ ਘੋੜੇ ਦਾ 42 ਲੱਖ ਰੁਪਏ 42 ਲੱਖ ਰੁਪਈਆ ਲੱਗਾ। ਉਹ ਇਹ ਮੋਮਨ ਦਾ ਸੀ? ਹਾਂਜੀ ਹਾਂਜੀ। ਉਹ ਕਸ਼ਮੀਰ ਦਾ ਇੱਕ ਵਜ਼ੀਰ ਆ ਜੀ, ਉਹਨੇ 42 ਲੱਖ ਰੁਪਈਆ ਲਾਇਆ ਤੇ ਉਹਨਾਂ ਕਿਹਾ ਨਹੀਂ ਜੀ, ਅਗਰ ਤੁਸੀਂ ਮਸਲਨ ਸਾਡੇ ਕੋਈ ਘੋੜਾ ਨਾ ਹੁੰਦਾ ਤੇ ਤੁਸੀਂ ਇੱਥੇ ਨਹੀਂ ਸੀ ਆਉਣਾ, ਲਿਹਾਜ਼ਾ ਅਸੀਂ ਘੋੜਾ ਨਹੀਂ ਵੇਚਣਾ, ਅਗਰ ਘੋੜਾ ਵੇਚਦਾ ਸਾਡੇ ਕੋਲ ਕਿਸੇ ਨਹੀਂ ਆਉਣਾ। ਉਹ ਘੋੜੇ ਦੀ ਕੀ ਖਾਸੀਅਤ ਹੈ ਜੀ? ਉਹ ਮਾਸ਼ਾਅੱਲਾ ਜੀ ਸੋਹਣਾ, ਭਜਦਾ ਵੀ ਚੰਗਾ, ਕਾਦਾਵਰ ਵੀ ਚੰਗਾ ਤੇ ਮੈਦਾਨ ਦਾ ਵਿਨਰ ਰਹਿੰਦਾ ਤਕਰੀਬਨ, ਅੱਛਾ ਭਜਦਾ। ਇਹਦਾ ਭਰਾ ਮੋਮਨ ਹੈ, ਛੋਟਾ ਹੈ ਉਸ ਤੋਂ ਉਮਰ 'ਚ, ਤੇ ਇਹ ਵੀ ਮਾਸ਼ਾਅੱਲਾ ਚੰਗਾ ਜੀ। ਉਹ ਘੋੜੀਆਂ ਤੇ ਕ੍ਰਾਸ ਨਹੀਂ ਕਰਦੇ, ਅਸੀਂ ਜਿਹੜਾ ਮੋਮਨ ਘੋੜਾ ਹੈ ਕ੍ਰਾਸ ਕਰਦੇ ਹਾਂ। ਅੱਛਾ ਭਾਜੀ, ਤੁਸੀਂ ਇਸ ਤਰ੍ਹਾਂ ਵੀ ਕਰਦੇ ਆ ਕਿ ਕੋਈ ਮਾੜਾ ਜਾਨਵਰ ਲਿਆ ਉਹਦੀ ਸੇਵਾ ਸੁਭਾ ਕਰਕੇ ਜਿਹੜਾ ਚੰਗਾ ਤਗੜਾ ਕਰਕੇ ਵੇਚ ਲਿਆ? ਮਾਸ਼ਾਅੱਲਾ ਜੀ ਇਹ ਤੇ ਕਾਫੀ ਤਜਰਬਾ ਜੀ ਸਾਨੂੰ ਤਗੜਿਆਂ ਕਰਨ ਦਾ ਜੀ। ਮਾੜਾ ਜਾਨਵਰ ਲੈ ਲਈਦਾ ਜੀ, ਉਹਦੀ ਖਿਦਮਤ ਕਰੀਏ, ਅੱਲਾ ਸੋਹਣੇ ਦੀ ਜ਼ਾਤ ਬਾਗ ਵੀ ਰਾਜੀ ਰਹਿੰਦੀ ਜੀ, ਤੇ ਮਾਸ਼ਾਅੱਲਾ ਰੋਜ਼ੀ ਵੀ ਚੰਗੀ ਦੇ ਜਾਂਦਾ। ਅੱਛਾ ਲਾਲਾ ਜੀ, ਘੋੜੀਆਂ ਨੂੰ ਮਸੈਲ ਹੁੰਦੇ ਆ, ਬਾਜ਼ ਦਫਾ ਇਹਨਾਂ ਦੀ ਲੱਤ ਦੇ ਮਸੈਲ ਹੁੰਦੇ ਆ, ਖੁਰ ਦੇ ਮਸੈਲ ਹੁੰਦੇ ਆ, ਔਰ ਘੋੜਿਆਂ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਸਾਰਾ ਮਸਲਾ ਹੈ ਕਿ ਘੋੜੀਆਂ ਸੁੰਦੀਆਂ ਨਹੀਂ ਜਾਣੀ ਨਿਕਲਦੀਆਂ ਨੇ, ਆਸ ਹੋ ਜਾਂਦੀਆਂ ਤੇ ਉਹ ਗੱਭਣ ਨਹੀਂ ਹੁੰਦੀਆਂ। ਇਹ ਕੀ ਮਸੈਲ ਹੁੰਦੇ ਆ ਜੀ, ਕੀ ਵਜ੍ਹਾ ਬਣਦੀ ਹੈ ਜੀ ਇਹਨਾਂ ਨੂੰ? ਇਹ ਵਜ੍ਹਾ ਜੀ ਕੁਝ ਕੁਦਰਤੀ ਅਮਲ ਹੁੰਦੇ ਆ ਜੀ, ਉਸ ਵੇਲੇ ਉਹਨਾਂ ਦਾ ਵਕਤ ਨਹੀਂ ਹੁੰਦਾ ਘੋੜਾ ਮਲਾਈ ਦਾ, ਲੇਕਿਨ ਨਹੀਂ ਜੀ ਸਹੀ ਕ੍ਰਾਸ ਹੁੰਦਾ। ਜਾਨੀ ਲੋਕਾਂ ਨੂੰ ਟਾਈਮ ਦਾ ਅੱਛੇ ਦਾ ਪਤਾ ਨਹੀਂ ਟਾਈਮ ਦਾ ਅੱਛੇ ਦਾ ਪਤਾ ਨਹੀਂ ਹੁੰਦਾ। ਇਹ ਜੀ 9 ਦਿਨ ਤੱਕ ਜੀ ਥਾਨ ਰੱਖਦੀਆਂ ਨੇ, 9 ਦਿਨ ਤੱਕ ਇਹਨਾਂ ਨੂੰ ਥਾਨ ਹੁੰਦਾ ਜੀ ਕ੍ਰਾਸ ਦਾ। ਕਈ ਘੋੜੀਆਂ ਇਹ ਹੁੰਦਾ ਜੀ ਉਹ ਤੀਸਰੇ ਚੌਥੇ ਦਿਨ ਜਿਹੜਾ ਉਹਨਾਂ ਦੇ ਵਿੱਚ ਆਂਡੇ ਬਣੇ ਹੁੰਦੇ ਜੀ, ਜਿਹੜੇ ਆਂਡੇ ਬਣੇ ਹੁੰਦੇ ਜੀ ਉਹ 3-4 ਦਿਨ ਤੋਂ ਪਹਿਲੇ ਹੀ ਉਹ ਜੀ ਆਪਣੇ ਖਾਰਜ ਕਰ ਦਿੰਦੀਆਂ। ਅਸੀਂ ਘੋੜਾ ਮਲਾਈ ਦਾ 7ਵੇਂ ਦਿਨ 8ਵੇਂ ਦਿਨ ਲੇਕਿਨ ਆਂਡੇ ਖਾਰਜ ਹੋਏ ਹੁੰਦੇ। ਕਈ ਜਿਹੜੇ ਆ ਚੌਥੇ 5ਵੇਂ ਦਿਨ ਘੋੜਾ ਮਲਾਈ ਦਾ ਜੀ ਆਂਡੇ ਉਹਨਾਂ ਦੇ 8-9 ਤਰੀਕ ਨੂੰ ਖਾਰਜ ਹੁੰਦੇ, 8ਵੇਂ 9ਵੇਂ ਦਿਨ ਖਾਰਜ ਹੁੰਦੇ ਨੇ, ਤੇ ਅਸੀਂ ਉਹ ਪਹਿਲੇ ਹੀ ਘੋੜਾ ਮਲਾ ਲਈਦਾ। ਉਹਦੇ ਵਾਸਤੇ ਜੀ ਇੱਕ ਨਾ ਟੀਕਾ ਘੋੜੀ ਨੂੰ ਲਾਈਦਾ ਜੀ 1 ਘੰਟਾ ਪਹਿਲੇ। ਉਸ ਤੋਂ ਬਾਅਦ ਘੋੜੀ ਨੂੰ ਉਹਦਾ ਬਲੈਡਰ ਸਿੱਧਾ ਕਰਕੇ ਉਹਦੀ ਦਵਾਈ ਰੱਖੀ ਜਾਂਦੀ ਜੀ। ਅਗਰ ਆਂਡੇ 2 ਦਿਨ 3 ਦਿਨ ਲੇਟ ਵੀ ਮਸਲਨ ਮਿਲਾਪ ਦੇ ਦੌਰਾਨ ਹੋਣ ਜੀ, ਉਹ ਦਵਾਈ ਨਾਲ ਉਹ ਪੂਰੇ ਹੋ ਜਾਂਦੇ ਨੇ। ਜਿਸ ਵੇਲੇ ਘੋੜਾ ਕ੍ਰਾਸ ਕਰੀਏ ਨਾ ਜੀ 1 ਘੰਟੇ ਦੇ ਦੌਰਾਨ ਨਾ ਜੀ ਉਹ ਸਾਰਾ ਸੈਟਅਪ ਠੀਕ ਹੋ ਜਾਂਦਾ। ਲੱਲਾ ਜੀ ਟ੍ਰੀਟਮੈਂਟ ਤੁਸੀਂ ਕਰਦੇ ਆ ਜੀ? ਜੀ ਆਪ ਖੁਦ ਕਰੀ ਜੀ। ਅੱਛਾ, ਜੇ ਸਾਡੇ ਨਾਜ਼ਰੀਨ ਪੂਰੇ ਪੰਜਾਬ 'ਚ ਕਿਸੇ ਨੂੰ ਲੋੜ ਹੋਵੇ ਤੇ ਤੁਸੀਂ ਇਹ ਖਿਦਮਤ ਦੋਗੇ ਜੀ? ਤਾਬਿਆਦਾਰ ਜੀ, ਤਾਬਿਆਦਾਰ ਸਾਡਾ ਮਾਸ਼ਾਅੱਲਾ ਜੀ ਕਾਫੀ ਤਜਰਬਾ। ਅਗਰ 20-22 ਸਾਲ ਦੀ ਘੋੜੀ ਹੋਵੇ, 25 ਸਾਲ ਦੀ ਹੋਵੇ, ਉਹ ਵੀ ਸੂ ਪੈਂਦੀ ਹੈ। ਤੇ ਲਾਲਾ ਜੀ ਤੁਹਾਡਾ ਨੰਬਰ ਕੀ ਹੈ ਜੀ? ਆਪਣਾ ਨੰਬਰ ਦੱਸੋ ਜੀ। 0300 ਪੂਰਾ ਜੀ 99 34 158। ਅੱਛਾ, ਇਸ ਨੰਬਰ ਤੇ ਤੁਹਾਡੇ ਨਾਲ ਰਾਬਤਾ ਕਰਨ ਇਨਸ਼ਾਅੱਲਾ ਜੀ। ਕੰਮ ਅੱਲਾ ਸੋਹਣੇ ਦੇ ਨੇ ਤੇ ਬਾਕੀ ਪਰੇਸ਼ਾਨੀ ਨਹੀਂ, ਇਲਾਜ ਵੱਲੋਂ ਪਰੇਸ਼ਾਨੀ ਕੋਈ ਨਹੀਂ ਹੁੰਦੀ। ਅੱਛਾ ਜੀ, ਹੁਣ ਦੂਸਰੀ ਆਪਾਂ ਗੱਲ ਕਰਦੇ ਸੀ ਜਿਹੜਾ ਲੱਤ ਨੂੰ ਮਸਲਾ ਬਣ ਜਾਂਦਾ, ਖੁਰ ਨੂੰ ਮਸਲਾ ਬਣ ਜਾਂਦਾ, ਕਈਆਂ ਤੋਂ ਫਿਰ ਰੇਸ਼ਾ ਪੈ ਜਾਂਦਾ, ਕਈਆਂ ਤੋਂ ਤੁਰਿਆ ਨਹੀਂ ਜਾਂਦਾ, ਸੋਜ ਪੈ ਜਾਂਦੇ ਆ, ਤੇ ਉਹਨਾਂ ਦੇ ਬਾਰੇ ਵੀ ਕੋਈ ਹੈ ਤਜਰਬਾ? ਹਾਂਜੀ ਹਾਂਜੀ, ਉਹਨਾਂ ਦੇ ਬਾਰੇ ਮਾਸ਼ਾਅੱਲਾ ਜੀ ਦਵਾਈਆਂ ਬਣਾਈ ਦੀਆਂ ਜੀ, ਘੋੜੀਆਂ ਦੀਆਂ ਲੱਤਾਂ ਪੈਰਾਂ ਨੂੰ ਲਾਈ ਦੀਆਂ, ਮਾਸ਼ਾਅੱਲਾ ਉਹਨਾਂ ਠੀਕ ਹੋ ਜਾਂਦੇ। ਸਾਰਿਆਂ ਨਾਲੋਂ ਵਧੀਆ ਇਹਦਾ ਇਲਾਜ ਹੁੰਦਾ ਜੀ ਪਾਣੀ। ਅੱਛਾ ਜੀ, ਪਹਿਲੇ ਅਸੀਂ ਪਾਣੀ 'ਚ ਇਲਾਜ ਕਰਨੇ ਆ, ਉਸ ਤੋਂ ਬਾਅਦ ਦਵਾਈ ਇਸਤੇਮਾਲ ਕਰੀਦੇ ਆ। ਜ਼ਖਮ ਅਗਰ ਹੋਇਆ ਹੋਵੇ ਉਹਨੂੰ ਪਾਣੀ ਦਾ ਖਿਲਾਉਣਾ ਉਹਦੇ 'ਚ ਲਾਜ਼ਮੀ। ਉਸ ਤੋਂ ਬਾਅਦ ਦਵਾਈ ਅਸੀਂ ਲਾਉਂਦੇ ਆ ਜੀ, ਉਹਦੇ ਦਵਾਈਆਂ ਬਣਾਈ ਦੀਆਂ। ਲੱਲਾ ਜੀ ਆਪਣਾ ਤੁਸੀਂ ਨੰਬਰ ਦੱਸੋ ਇੱਕ ਵਾਰ ਫਿਰ। 0300 ਪੂਰਾ 99 34 158। ਲਾਲਾ ਜੀ, ਜੇ ਕੋਈ ਵੀਡੀਓ ਸਾਡੀ ਦੇਖ ਕੇ ਕੋਈ ਸੁਣ ਕੇ ਆ ਜਾਵੇ ਤੇ ਉਹਦੇ ਨਾਲ ਤੁਸੀਂ ਜਰਾ ਹੱਥ ਨਰਮ ਰੱਖੋਗੇ ਕਿ ਗਰਮ? ਨਹੀਂ ਜੀ, ਸ਼ੌਕ ਵਾਲਾ ਹੋਵੇ ਸਹੀ ਜੀ। ਅਗਰ ਸ਼ੌਕ ਰੱਖਦਾ ਹੋਵੇ ਤੇ ਮਾਸ਼ਾਅੱਲਾ ਜੀ ਅਸੀਂ ਧਿਆਨ ਨਾਲ ਪਿਆਰ ਹੀ ਕਰਾਂਗੇ। ਜੇ ਨਾ ਸ਼ੌਕ ਰੱਖਦਾ ਫਿਰ ਰਗੜ ਦੂੰਗੇ ਜੀ? ਨਹੀਂ ਜੀ, ਉਹ ਕਈ ਐਸੇ ਹੁੰਦੇ ਜੀ ਇਲਾਜ ਕਰਾ ਲੈਂਦੇ ਆ, ਟੁੱਟ ਭੱਜ ਵਾਲੀ ਘੋੜੀ ਲੈ ਲੈਂਦੇ, ਇਲਾਜ ਕਰਵਾ ਕੇ ਫਿਰ ਉਹਦੇ ਚੰਗੇ ਪੈਸੇ ਵੱਟ ਕੇ ਆਪ ਘਰ ਬਹਿ ਜਾਂਦੇ, ਅਸੀਂ ਆਪਣੇ ਘਰ ਹੋਈਦਾ ਜੀ। ਅੱਛਾ ਜੀ, ਹਾਂਜੀ। ਉਹਦੇ 'ਚ ਇਹ ਹੁੰਦਾ ਵੇਖੀਏ ਵੀ ਇਹਨੇ ਆਪ ਸ਼ੌਕ ਕਰਨਾ, ਆਪ ਘੋੜੀ ਰੱਖਣੀ ਆ, ਫਿਰ ਉਹਦੇ ਨਾਲ ਜਿਵੇਂ ਉਹ ਕਹੇ ਤੇ ਉਵੇਂ ਹੀ ਕਰ ਲਈਦਾ। ਅਗਰ ਦੇਖੀਏ ਵੀ ਇਹਨੇ ਹੁਣ ਘੋੜੀ ਵੇਚ ਲੈਣੀ ਹੈ ਸੈੱਟ ਕਰਵਾ ਕੇ, ਤੇ ਫਿਰ ਉਹ 4 ਦੇ ਬਾਅਦ ਲੈ ਲਈ। ਉਹ ਕੋਈ ਪਤਾ ਵੀ ਦੁਬਾਰਾ ਕਿਹੜਾ ਨਹੀਂ ਆਉਣਾ। ਹਾਂਜੀ ਹਾਂਜੀ, ਜਿਹੜਾ ਬੰਦਾ ਸ਼ੌਕ ਵਾਲਾ ਹੋਵੇ, ਬੰਦਾ ਕਹਿੰਦਾ ਮੇਰੇ ਨਾਲ ਤੁਰਿਆ ਹੀ ਰਹਿਣਾ, ਇਹਨੇ ਹੁੰਦਾ ਹੀ ਰਹਿਣਾ। ਹਾਂਜੀ, ਉਹਨੂੰ ਜੀ ਫ੍ਰੀ ਵੀ ਕਰ ਦਈਦਾ ਜਿਹੜਾ ਸ਼ੌਕ ਰੱਖ। ਉਹ ਜੇ ਸੁਣ ਕੇ ਕੋਈ ਆ ਗਿਆ ਤੇ ਕਰਨਾ ਪੈਣਾ ਫਿਰ ਜੀ। ਮੈਂ ਕਿਹਾ ਜੀ ਤਾਬਿਆਦਾਰ। ਅੱਛਾ ਜੀ, ਚੋਰੀ ਮੁਹੰਮਦ ਸਿਆਣ ਜੀ ਭੁੱਟਾ ਸਾਹਿਬ ਜੀ ਸਾਰੇ ਦੋਸਤ ਤਾਲੀਆਂ ਮਾਰ ਰਹੇ ਨੇ ਜੀ। ਕਹਿੰਦੇ ਨੇ ਕਿ ਬਿਲਕੁਲ ਜੀ ਲਾਲਾ ਜੀ ਸ਼ੌਕੀ ਬੰਦੇ ਦਾ
ਘੋੜੇ ਦਾ ਬਿਲਕੁਲ ਫ੍ਰੀ ਵੀ ਇਲਾਜ ਕਰਨਗੇ। ਜੇ ਮਸਲਾ ਹੋਵੇ ਉਹਨਾਂ ਨੂੰ ਬਾਸ ਦਫਾ ਖੁਰੀਆਂ ਦਾ ਮਸਲਾ ਬਣ ਜਾਂਦਾ, ਰੇਸ਼ੇ ਦਾ, ਲੰਗ ਮਾਰਦੇ ਨੇ ਔਰ ਇਹ ਸੈੱਟ ਨਹੀਂ ਹੁੰਦੇ, ਬਹੁਤ ਟਾਈਮ ਲੰਘ ਜਾਂਦਾ ਇਸੇ ਤਰ੍ਹਾਂ ਹੀ। ਔਰ ਕਈ ਘੋੜੀਆਂ ਸੁੰਦੀਆਂ ਨੇ ਤੇ ਉਹਨਾਂ ਦਾ ਲਾਲਾ ਜੀ ਦਵਾਈ ਵੀ ਦਿੰਦੇ ਨੇ ਔਰ ਟੈਕਨੀਕਲ ਤਰੀਕੇ ਦੇ ਨਾਲ ਵੀ ਉਹਨਾਂ ਦੇ ਅੰਦਰੂਨੀ ਇਲਾਜ ਵੀ ਕਰਦੇ ਨੇ ਲਾਲਾ ਜੀ। ਤੇ ਅਸੀਂ ਇਹਦੇ ਨਾਲ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ। ਲਾਲਾ ਜੀ ਤੁਹਾਡਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜੀ, ਤੁਸੀਂ ਸਾਨੂੰ ਆਪਣਾ ਕੀਮਤੀ ਟਾਈਮ ਦਿੱਤਾ। ਤੇ ਇਹਦੇ ਨਾਲ ਹੀ ਦੋਸਤੋ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ। ਮਿਲਾਂਗੇ ਇਨਸ਼ਾਅੱਲਾ ਇਸੇ ਤਰ੍ਹਾਂ ਦੀ ਨੈਕਸਟ ਵੀਡੀਓ ਦੇ ਨਾਲ, ਤੁਹਾਨੂੰ ਦਿਖਾਵਾਂਗੇ ਅਸੀਂ ਪੰਜਾਬ ਦਾ ਕਲਚਰ, ਆਪਣੇ ਪੰਜਾਬ ਦੇ ਰੰਗ। ਤੇ ਉਦੋਂ ਤੱਕ ਵਾਸਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ ਤੇ ਉਦੋਂ ਤੱਕ ਵਾਸਤੇ ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ।